तो हेलो पानी पियो ये बच्चों को खास तौर पर जो फीडर पीते ना उन्होंने पानी ये दियो माल डंगर खड़ते क्यों नहीं की वजह जी ਅਸੀਂ ਉੱਥੇ ਲੈ ਜਾਈਏ ਨਾ ਤੇ ਉੱਥੇ ਜ਼ਿਆਦਾ ਪਰੇਸ਼ਾਨ ਹੋ ਸਾਇ ਤੇ ਉੱਚੀ ਥਾਵੇਂ ਬੱਦੀ ਖੜੇ ਆ ਭੋਂ ਰੱਖਾ ਹੋਇਆ ਭਾਈਆ ਆਨੇ ਆ ਬੈਠੇ ਲੈ ਲੈ ਪਾਣੀ ਇਹ ਬੱਚਿਆਂ ਨੂੰ ਦਿਓ ਬੱਚੇ ਜਿਹੜੇ ਫੀਡਰ ਪੀਂਦੇ ਨੇ ਉਹਨਾਂ ਨੂੰ ਪਾਣੀ ਦਿਓ ਹੋਰ ਲੈ ਲਓ ਭਾਵੇਂ ਪਿੱਛੋਂ ਹੱਥ ਬਚਾ ਕੇ ਆਪਣੀ ਕਮਰ ਵੀ ਬਚਾ ਕੇ ਨਾਲ ਹੋਇਓ ਨਾਲ ਲਾ ਲਓ ਬਿਲਕੁਲ ਆ ਬਰਤਨ ਲੈ ਕੇ ਆਓ ਖਾਣਾ ਲੈ ਲਓ ਖਾਣਾ ਲੈ ਕੇ ਆਏ ਇੱਥੇ ਨਾ ਲਾਈ ਉੱਥੇ ਲਾ ਆ ਆਪਣੇ ਘਰ ਦਾ ਸਮਾਨ ਜਿਹੜਾ ਇਹ ਕੱਢਣ ਦੇ ਨੇ ਇੱਥੋਂ ਮੈਂ ਚੱਲੇ ਛੱਡ ਕੇ ਕਾਲ ਇਹਨਾਂ ਘਰਾਂ 'ਚ ਜੀ ਸਾਰੇ ਹੈਗੇ ਨੇ ਚਾਚਾ ਨਹੀਂ ਜਾਣਦਾ ਪਿਆ ਚਾਚਾ ਕੀ ਹਾਲ ਚਾਲ ਹੈ ਮੈਂ ਕਿਹਾ ਤੁਸੀਂ ਸਾਰੇ ਜੀ ਇੱਥੇ ਹੀ ਹਲੇ ਰੱਖੇ ਆ ਖੜੇ ਨਹੀਂ ਬਾਹਰ ਮਾਲ ਲੈ ਕੇ ਇਹ ਆਪੀ ਕਿਉਂ ਨਹੀਂ ਜਾਂਦੇ ਅਰਸੇ ਮੋੜਾਲੀ ਪਈਏ ਇੱਥੇ ਕੀ ਕਰੀਏ ਕਿੱਧਰ ਜਾਈਏ ਬੱਚੇ ਨਿੱਕੇ ਨਿੱਕੇ ਬੱਚੇ ਛੋਟੇ ਉਹਨਾਂ ਦੇ ਘਰ ਬੱਚਿਆਂ ਨੂੰ ਭੇਜ ਦੋ ਇੱਥੇ ਕਿਤੇ ਹਾਂਜੀ ਕਿੰਨੇ ਚੀਜ਼ ਏ ਇੱਥੇ ਆਏ ਅਸੀਂ 4 ਤੋਂ 5 ਅਸਲਾਮ ਵਾਲੇਕੁਮ ਦੋਸਤੋ ਮੈਂ ਨਾਸਰ ਢਿੱਲੋਂ ਤੇ ਅੱਜ ਦਾ ਨਵਾਂ ਦਿਨ ਤੇ ਨਵਾਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਆ ਸਵੇਰ ਦੇ ਵੱਜ ਗਏ ਆ 5:18 ਤੇ ਲੰਗਰ ਦੀ ਤਿਆਰੀ ਜਿਹੜੀ ਆ ਉਹ ਹੋ ਗਈ ਮਾਸ਼ਾਅੱਲਾ ਆਪਾਂ 700-800 ਹਜ਼ਾਰ ਬੰਦੇ ਦਾ ਰਾਤ ਚ ਲੰਗਰ ਜਿਹੜਾ ਤਿਆਰ ਕਰ ਲਿਆ ਪਹਿਲਾ ਦਿਨ ਸੀ ਕਿਉਂਕਿ ਅੱਜ ਪਹਿਲੇ ਦਿਨ ਸ਼ੁਰੂ ਕਰਨਾ ਤੇ ਥੋੜਾ ਜਿਹਾ ਆਈਡੀਆ ਨਾਲੇ ਹੋ ਜਾਊਗਾ ਵੀ ਅਸੀਂ ਕਿੰਨੇ ਕੁ ਲੋਕਾਂ ਨੂੰ ਅਸੀਂ ਸਰਵ ਕਰ ਸਕਦੇ ਹਾਂ ਸਵੇਰ ਕਿਉਂਕਿ ਹੁਣ 5:30 ਸਾਡਾ ਟਾਰਗੇਟ ਸੀ ਨਿਕਲਦਾ ਤੇ ਹੁਣ ਲੋਡ ਕਰਨ ਲੱਗ ਪਏ ਤੇ 5:30 ਤੋਂ 6:30 ਦਾ ਟਾਈਮ ਦਿੱਤਾ ਸੀ ਬੋਟਸ ਵਾਲਿਆਂ ਨੂੰ ਕਿ ਅਸੀਂ 6 ਵਜੇ ਤੁਹਾਡੇ ਕੋਲ ਆ ਜਾਣਾ ਤੇ 6 ਵਜੇ ਤੋਂ ਔਨਵਰਡ ਜਿਹੜੀਆਂ ਇਹ ਪੂਰੇ 5-7 ਪਿੰਡਾਂ ਦਾ ਇਲਾਕਾ ਵਾ ਜਿਹੜੀਆਂ ਭੈਣੀਆਂ ਨੇ 15-15 20 ਘਰ ਨੇ ਉਹਨਾਂ 'ਚ ਫਿਰਨਾ ਉੱਥੇ ਜਾ ਕੇ ਉਹਨਾਂ ਨੂੰ ਲੰਗਰ ਜਿਹੜਾ ਵਾ ਛਕਾਉਣਾ ਸੇਵਾ ਕਰਨੀ ਉਹਦੀ ਤੇ ਉਸ ਤੋਂ ਬਾਅਦ ਫਿਰ ਹੋਰ ਥਾਵਾਂ ਤੇ ਵੀ ਮਤਲਬ ਵੀ ਸਰਾਊਂਡਿੰਗ ਜਿੱਥੇ ਜਾ ਸਕੇ ਉੱਥੇ ਜਾਵਾਂਗੇ ਆ ਮੁੰਡੇ ਲੋਡ ਕਰਨ ਦੇ ਪਾਣੀ ਪੂਣੀ ਲੋਡ ਕਰ ਲਿਆ ਤੇ ਇੱਧਰ ਲੱਗਣ ਡਈ ਆਪਣੀ ਫਲੈਕਸ ਖਾਲਸਾ ਏਡ ਇਹ ਪਿਛਲੇ ਸਾਲਾਂ ਦੀ ਬਣੀਆਂ ਉਹੀ ਮੈਂ ਲਵਾਉਣ ਡਿਆ ਨਵੀਆਂ ਫਿਰ ਬਣਾਈਆਂ ਕਿ ਫਲੱਡ ਰਿਲੀਫ ਟੀਮ ਫਲੱਡ ਰਿਲੀਫ ਕੰਪੇਨ ਦੇ ਨਾਂ ਤੋਂ ਅਸੀਂ ਇਹ ਸ਼ੁਰੂ ਕੀਤਾ ਸੀ 2020 ਦੇ ਵਿੱਚ ਤੇ ਅੱਜ ਤੱਕ ਹਲੇ ਤੱਕ ਚੱਲਣ ਡਿਆ ਤੇ ਸਾਡਾ ਤਿਆਰ ਹੈ ਸਾਰਾ ਕੁਝ ਰੈਡੀ ਹੈ ਇਹ ਵੇਖੋ ਪੈਕਿੰਗ ਵੀ ਕੁਝ ਕਰ ਲਈ ਹੈ ਇਹਨਾਂ ਦੇ ਵਿੱਚ ਇਹਨਾਂ ਦੀਆਂ ਰੋਟੀਆਂ ਵਗੈਰਾ ਤੇ ਦੇਗਾਂ ਵੀ ਲੈ ਜਾਣੀਆਂ ਸਾਰਾ ਕੁਝ ਇਸੇ ਤਰ੍ਹਾਂ ਹੀ ਤੇ ਕੁਝ ਰਾਸ਼ਨ ਲੈ ਜਾਣਾ ਵਾ ਪਾਣੀ ਲੈ ਜਾਣਾ ਵਾ ਸਵੇਰੇ ਬ੍ਰੇਕਫਾਸਟ ਜਿਹੜਾ ਵਾ ਕਰਵਾ ਕੇ ਲੋਕਾਂ ਨੂੰ ਨਾਸ਼ਤਾ ਜਿਹੜਾ ਵਾ ਕਰਵਾ ਕੇ ਤੇ ਫਿਰ ਆਪਾਂ ਹੋਵਾਂਗੇ ਦੁਪਹਿਰ ਦੇ ਸ਼ਾਮ ਦੇ ਡਿਨਰ ਵਾਲੇ ਪਾਸੇ ਕਿਉਂਕਿ ਲੰਚ ਵਾਲਾ ਜਿਹੜਾ ਕੰਮ ਹੈ ਦੁਪਹਿਰ ਵਾਲਾ ਉਹ ਤੇ ਹੋਣਾ ਨਹੀਂ ਤੇ ਸ਼ਾਮ ਵਾਲਾ ਆਪਾਂ ਕੋਸ਼ਿਸ਼ ਕਰਾਂਗੇ ਜ਼ਰੂਰ ਕਰਨ ਦੀ ਵਕਾਰ ਨੂੰ ਉਠਾ ਲਿਆ ਅਸੀਂ 2 ਟੀਮਾਂ ਜਿਹੜੀਆਂ ਬਣਾ ਲਈਆਂ ਵੀ ਕੁਛ ਸਵੇਰ ਜਾਇਆ ਕਰਾਂਗੇ ਤੇ ਕੁਛ ਸ਼ਾਮ ਨੂੰ ਥਕਾਵਟ ਵੀ ਨਾ ਹੋਵੇ ਤੇ ਪਹਿਲਾ ਦਿਨ ਸੀ ਇਸ ਤੋਂ ਮੈਂ ਸੁੱਤਾ ਨਹੀਂ ਮੈਂ ਕਿਹਾ ਚਲੋ ਅਰਲੀ ਮਾਰਨਿੰਗ ਨਿਕਲ ਕੇ ਇਹਨਾਂ ਸਾਰਿਆਂ ਨੂੰ ਉਠਾਵਾਂਗੇ ਤੇ ਫਿਰ ਆ ਕੇ ਸੋਵਾਂਗੇ ਤੇ ਬਾਕੀ ਦੂਜੇ ਜਿਹੜੇ ਉਹ ਸ਼ਾਮ ਨੂੰ ਚੱਲਣਗੇ ਸੋ ਕਾਲੀ ਰੋਡ ਫਿਰ ਚੱਲਦੇ ਹਾਂ ਅੱਗੇ ਮੈਂ ਉਨੀ ਦੇਰ ਨਮਾਜ਼ ਪੜ੍ਹਨਾ ਨਮਾਜ਼ ਦਾ ਟਾਈਮ ਹੋਇਆ ਫਿਰ ਅੱਗੇ ਵੱਧਦੇ ਆਪਣੇ ਟਾਈਮ ਦੇ ਅਸੀਂ ਮੁਤਾਬਕ 6 ਵਜੇ ਪੂਰੇ ਦਾ ਸਾਡਾ ਟਾਈਮ ਸੀ ਵੀ 6 ਵਜੇ ਤੋਂ ਔਨਵਰਡ ਅਸੀਂ 9-10 ਵਜੇ ਤੱਕ ਜਿਹੜਾ ਅੱਜ ਦੀ ਕੰਪੇਨ ਕਿਉਂਕਿ ਗਰਮੀ ਵੀ ਬੜੀ ਆ ਉਸ ਤੋਂ ਵੱਖ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਅੱਗੇ ਰੀਲ ਦੇ ਵਿੱਚ ਵੀ ਇਹ ਜਿਹੜੀਆਂ ਬੋਟਸ ਨੇ ਇਹ ਸਰਕਾਰੀ ਜਿਹੜੀਆਂ ਅਸੀਂ ਮਤਲਬ ਉਹਨਾਂ ਦੀ ਹੈਲਪ ਲਈਦੀ ਆ ਕਿਉਂਕਿ ਹਰ ਪਾਸੇ ਸੈਲਾਬ ਆਇਆ ਤੇ ਬੋਟਸ ਜਿਹੜੀਆਂ ਘੱਟ ਨੇ ਕਸ਼ਤੀਆਂ ਘੱਟ ਨੇ ਫਿਰ ਇਹਨਾਂ ਦੇ ਅਫੀਸ਼ੀਅਲ ਟਾਈਮ ਤੋਂ ਪਹਿਲੇ ਅਸੀਂ ਕੋਸ਼ਿਸ਼ ਕਰੀਦੀ ਹੈ ਤੇ ਉਸ ਤੋਂ ਬਾਅਦ ਮਤਲਬ ਵੀ ਦੋਵਾਂ ਟਾਈਮਾਂ ਦੇ ਵਿੱਚ ਜਿਹੜੇ ਅੰਦਰਲੇ ਏਰੀਆ ਨੇ ਮਤਲਬ ਜਿੱਥੇ ਜ਼ਿਆਦਾ ਪਾਣੀ ਹੈ ਜਿੱਥੇ ਬੋਟਾਂ 'ਤੇ ਜਾਇਆ ਜਾ ਸਕਦਾ ਵੀ ਉੱਥੇ ਬੋਟਾਂ 'ਤੇ ਜਾਈਏ ਦੁਪਹਿਰ ਨੂੰ ਫਿਰ ਗੱਡੀਆਂ ਜਿਹੜੀਆਂ ਰੋਡ ਦੇ ਆਲੇ ਦੁਆਲੇ ਲੋਕ ਬੈਠੇ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਸੋ ਸਮਾਨ ਜਿਹੜਾ ਮੁੰਡੇ ਲੋਡ ਕਰਨ ਦੇ ਤੇ 4 ਕੁ ਜਾਣੇ ਅਸੀਂ ਜਾਵਾਂਗੇ ਇੱਕ ਬੋਟ ਤੇ ਬਾਕੀ ਗੱਡੀ ਵਾਲਾ ਸਮਾਨ ਲੈ ਕੇ ਇਹ ਜਾਣਗੇ ਰੋਡ ਵਾਲੇ ਪਾਸੇ ਜਾਂ ਇੱਧਰ ਸਰਾਊਂਡਿੰਗ ਏਰੀਆ ਦੇ ਵਿੱਚ ਅਸੀਂ ਅੱਜ ਦੇ ਦਿਨ ਦੇ ਵਿੱਚ ਪਹਿਲਾਂ ਪ੍ਰੋਗਰਾਮ ਇਸ ਤਰ੍ਹਾਂ ਹੀ ਸੀ ਜਿਵੇਂ ਤੁਹਾਨੂੰ ਦੱਸਿਆ ਸੀ ਵੀ 700 ਬੰਦੇ ਦਾ ਕਰਾਂਗੇ ਰੇਂਜ 700-800 ਹਜ਼ਾਰ ਦਾ
ਲੇਕਿਨ ਹੁਣ ਸਾਨੂੰ ਦੋਵੇਂ ਟਾਈਮ ਅਸੀਂ ਕਰਾਂਗੇ ਕਿਉਂਕਿ ਅੰਦਰ ਲੋਕ ਜਿਹੜੇ ਫਸੇ ਬੈਠੇ ਰਾਤੀ ਅਸੀਂ ਸਰਵੇ ਕਰਕੇ ਆਏ ਉਹਨਾਂ ਨੂੰ ਦੋਵੇਂ ਟਾਈਮ ਦਾ ਖਾਣਾ 3 ਟਾਈਮ ਦਾ ਨਹੀਂ ਤੇ 2 ਟਾਈਮ ਦਾ ਤੇ ਉਹਨਾਂ ਨੂੰ ਪਹੁੰਚਾਉਣਾ ਚਾਹੀਦਾ। ਤੇ ਅਸੀਂ ਕੋਈ 1500 ਲੋਕਾਂ ਦਾ ਅਰੇਂਜ ਜਿਹੜਾ ਵਾ ਕੀਤਾ ਹੋਇਆ ਆਲਰੇਡੀ। ਤੇ ਪਹਿਲੇ ਦਿਨ ਅੱਜ ਸਿਰਫ ਅਸੀਂ ਲੰਗਰ ਦੀ ਸੇਵਾ ਹੀ ਕਰਾਂਗੇ। ਫਿਰ ਮੈਡੀਕਲ ਟੀਮ ਵੀ ਅਲਰਟ ਕੀਤੀ ਆ, ਉਹ ਵੀ ਮੈਡੀਸਨ ਵਗੈਰਾ ਵੀ ਆ, ਫਿਰ ਸੁੱਕਾ ਰਾਸ਼ਨ ਵੀ ਆ, ਮਤਲਬ ਹੋਰ ਵੈਟਰਨਰੀ ਡਾਕਟਰ ਦਾ ਵੀ ਅਰੇਂਜ ਕੀਤਾ ਵੀ ਮਾਲ ਡੰਗਰ ਨੂੰ ਪਸ਼ੂਆਂ ਨੂੰ ਜਿਹੜੀ ਕੋਈ ਬਿਮਾਰੀ ਹੋਵੇ ਉਹਦੇ ਵਾਸਤੇ ਵੀ ਮੈਡੀਸਨ ਵਗੈਰਾ ਤੇ ਡਾਕਟਰ ਦਾ ਵੀ ਅਰੇਂਜ ਕੀਤਾ। ਤੇ ਅੱਗੇ ਫਿਰ ਆਪਣੀ ਇਸ ਕੰਪੇਨ ਨੂੰ ਲੈ ਕੇ ਜਿਹੜੀ ਆ ਸੇਵਾ ਨੂੰ ਚੱਲਦੇ ਰਹਾਂਗੇ। ਤੇ ਅਸੀਂ ਭਾਈ ਰਵੀ ਸਿੰਘ ਹੁਣੀ ਖਾਲਸਾ ਏਡ ਉਹਨਾਂ ਦੀ ਸਪੋਰਟ ਦੇ ਨਾਲ ਅਸੀਂ ਇਹਨੂੰ ਆਪਣੇ ਨੂੰ ਵਾਈਡ ਵੀ ਕਰਨ ਦੇ ਆ, ਮਤਲਬ ਵੀ ਹੋਰ ਚਨਿਓਟ ਵਾਲੀ ਸਾਈਡ ਤੇ ਵੀ ਸ਼ਾਇਦ ਅਸੀਂ ਟੀਮ ਜਿਹੜੀ ਆਪਣੀ ਮੋਬਿਲਾਈਜ਼ ਕਰਾਂਗੇ। ਸੋ ਅੱਜ ਪਹਿਲਾ ਦਿਨ ਹੈ, ਥੋੜਾ ਜਿਹਾ ਤਜਰਬਾ ਹੋ ਜਾਏਗਾ ਵੀ ਕਿਸ ਤਰ੍ਹਾਂ ਕਰਨਾ, ਫਿਰ ਅੱਗੇ ਵੇਖਦੇ। ਇੱਕ ਗੱਡੀ ਆਪਾਂ ਲੈ ਆਂਦੀ ਹੈ, ਇੱਕ ਫਿਲਹਾਲ ਉੱਥੇ ਛੱਡ ਆਏ ਵੀ ਦੁਪਹਿਰ ਦਾ ਜਿਹੜਾ ਵਾ ਅਰੇਂਜ ਕਰਨਗੇ। ਤੇ ਨਾਲ ਅਸੀਂ ਲਾਈਫ ਜੈਕਟ ਜਿਹੜੀਆਂ ਨੇ ਇਹਨਾਂ ਦੀਆਂ ਵਧੀਆ ਆਪਣੀਆਂ ਵੀ ਆ, ਲੇਕਿਨ ਇਹਨਾਂ ਦੀਆਂ ਵਧੀਆ ਹੁੰਦੀਆਂ ਸਰਕਾਰੀ, ਫਿਰ ਉਹ ਯੂਜ਼ ਕਰੀਦੀਆਂ। ਤੇ ਜਈਆ ਸਭ ਖਾਲਸਾ ਏਡ ਦੇ ਇਹ ਵੀ ਵਲੰਟੀਅਰ ਨੇ, ਸਾਰੇ ਜਿਹੜੇ ਵਲੰਟੀਅਰ ਨੇ, ਵਕਾਰ ਆ, ਦੂਜੇ ਮੁੰਡੇ ਨੇ, ਸਾਰੇ ਜਿਹੜੇ ਵਲੰਟੀਅਰ ਉਹਨਾਂ ਦਾ ਸ਼ੁਕਰੀਆ ਵੀ ਉਹ ਬਗੈਰ ਕਿਸੇ ਮੁਆਵਜ਼ੇ ਤੋਂ, ਬਗੈਰ ਕਿਸੇ ਲਾਲਚ ਤੋਂ ਤੇ ਸਾਰੇ ਸਾਡੇ ਨਾਲ ਜੁੜੇ ਨੇ। ਤੇ ਉਹਨਾਂ ਸਾਰਿਆਂ ਦੋਸਤਾਂ ਦਾ ਬਹੁਤ ਸ਼ੁਕਰੀਆ। ਬਾਕੀ ਅੱਧੇ ਮੁੰਡੇ ਮੈਂ ਹਾਲੀ ਸਵਾਂ ਹਾਂ, ਸੁੱਤੇ ਪਏ ਨੇ, ਉਹਨਾਂ ਨੂੰ ਆਖਿਆ ਵੀ ਤੁਸੀਂ ਸ਼ਾਮ ਨੂੰ ਜਾਣਾ ਕਿਉਂਕਿ ਥੱਕਣ ਵੀ ਨਾ ਤੇ ਕੰਮ ਵੀ ਪੂਰਾ ਕਰਨ। ਸੋ ਇਸ ਤੋਂ ਉਹਨਾਂ ਨੂੰ ਘਰ ਹੀ ਛੱਡ ਆਏ। ਚੱਲੀਏ ਜੀ। ਜਈਆ ਸਾਹਿਬ ਕਿੰਨੀ ਦੇਰ ਹੈ ਹੁਣ? ਬਸ ਜੀ ਨਿਕਲਣੇ। ਅੱਛਾ, ਉਹ ਤੇਲ ਲੈਣ ਗਿਆ? ਨਹੀਂ ਤੇਲ ਵੀ ਆ ਗਿਆ। ਹੂੰ, ਉਹ ਯੂਨੀਫਾਰਮ ਪਾ ਰਿਹਾ। ਓਕੇ ਓਕੇ। ਉਹ ਆਪਣੇ 1122 ਇੱਧਰ ਸਾਡੇ ਦੋਸਤ ਵੀ ਆ ਗਏ 1122 ਵਾਲੇ। ਕੀ ਹਾਲ ਚਾਲ ਹੈ ਸੁਲਤਾਨ ਭਾਈ? ਕਿਵੇਂ? ਠੀਕ ਠਾਕ? ਪਿਛਲੀ ਵਾਰੀ ਤੇ ਮੈਂ ਕਿਹਾ ਵਾਕਫ ਨੇ ਸਾਡੇ ਬਾਬਾ। ਸੁਲਤਾਨ ਬਾਈ ਕੋਲ ਡਰਾਈਵਰੀ ਬੜੀ ਹੈ। ਡਰਾਈਵਰੀ ਚੰਗੀ ਹੈ? ਵੱਡਾ ਲਾਇਸੈਂਸ ਹੈ? ਬੜੀ ਫੰਡ। ਉੱਤੋਂ ਦੀ ਆਪਾਂ ਪਾ ਲੈਣੀਆਂ ਜੈਕਟਾਂ, ਲਾਈਫ ਜੈਕਟਾਂ। ਇਹ ਸਰਕਾਰੀ ਨੇ, ਇਹ ਜਿਹੜੀ ਰੈਸਕਿਊ 1122 ਆ ਸਾਡੀ, ਇਹ ਵਧੀਆ ਜੈਕਟਸ ਨੇ ਕਿਉਂਕਿ ਪਾਣੀ ਦੀ ਡੈਪਥ ਜ਼ਿਆਦਾ ਵਾ, ਕਿਤੇ 20 ਫੁੱਟ ਵੀ ਆ, 25 ਫੁੱਟ ਵੀ ਆਉਂਦੇ ਆ। ਤੇ ਇਹ ਜੈਕਟਾਂ ਚੰਗੀਆਂ ਨੇ, ਸਾਡੇ ਵਾਲੀਆਂ ਹੈ ਤੇ ਉਹ ਵੀ ਵਧੀਆ ਨੇ ਲੇਕਿਨ ਉਹ ਛੋਟੀਆਂ ਮੈਨੂੰ ਲੱਗਦਾ ਹੈ। ਸੋ ਇਹਨਾਂ ਦੀ ਆਉਂਦੇ ਆ ਵੀ ਲਾਈਫ ਜ਼ਿਆਦਾ ਵਾ, ਵੀ 7-8 ਘੰਟੇ ਤੱਕ ਖੁਦਾ ਨਾ ਖਾਸਤਾ ਕੋਈ ਮਿਸਹੈਪ ਹੋ ਜੇ ਤੇ ਤੁਸੀਂ ਵਿੱਚ ਰਹਿ ਸਕਦੇ ਹੋ। ਇਸ ਤੋਂ ਆਪਾਂ ਇਹ ਯੂਜ਼ ਕਰਨ ਡਏ। ਓਕੇ, ਲੋ ਜੀ, ਰੱਬ ਦਾ ਨਾਮ ਲੈ ਕੇ ਸਫ਼ਰ ਕਰ ਦਿੱਤਾ ਸ਼ੁਰੂ ਤੇ ਹੁਣ ਜਾਂਦੇ ਪਏ ਅਸੀਂ ਉਹਨਾਂ ਘਰਾਂ ਵੱਲ ਨੂੰ। 2023 'ਚ ਅਸੀਂ ਇਸ ਏਰੀਏ 'ਚ ਸਰਵ ਕਰਕੇ ਗਏ ਹਾਂ, ਸਾਨੂੰ ਆਈਡੀਆ ਵੀ ਕਿੱਥੇ ਕਿੱਥੇ ਘਰ ਆ। ਬਾਕੀ ਇਹ ਜਿਹੜੇ ਮੁੰਡੇ ਰੈਸਕਿਊ 1122 ਵਾਲੇ, ਇਹਨਾਂ ਨੂੰ ਮੈਪਸ ਦਾ ਵਾਵਾ ਪਤਾ, ਇਹਨਾਂ ਨੂੰ ਬਿਲਕੁਲ ਰਸਤਿਆਂ ਦਾ ਵੀ ਪਤਾ ਵੀ ਕਿੱਥੇ ਨੀਵਾਂ ਪਾਣੀ ਹੈ, ਕਿੱਥੇ ਉੱਚਾ ਪਾਣੀ ਹੈ। ਤੇ ਉਹਨਾਂ ਘਰਾਂ 'ਚ ਆਪਾਂ ਉਹਨਾਂ ਨੂੰ ਲੰਗਰ ਜਿਹੜਾ ਵਾ ਸਵੇਰੇ ਦੇ ਕੇ ਪਹੁੰਚਾ ਕੇ 2-3 ਘੰਟੇ ਲੱਗਣੇ। ਤੇ ਇਹਨਾਂ ਦੇ ਕੀ ਹਾਲਾਤ ਨੇ ਨਾਲ ਨਾਲ ਉਹ ਵੀ ਤੁਹਾਨੂੰ ਕੈਮਰੇ ਦੀ ਅੱਖ ਦੇ ਨਾਲ ਵਿਖਾਈ ਜਾਵਾਂਗੇ। ਬੈਠੇ ਨੇ ਵਕਾਰ ਹੋਣੀ ਸਾਰੇ। ਤੇ ਪਾਣੀ ਅੱਜ ਵੀ ਰਾਤੀ ਜਿੰਨਾ ਸੀ ਪਾਣੀ ਉਹਦੇ ਨਾਲੋਂ ਤੇਜ਼ ਪਾਣੀ ਅੱਜ ਵੀ ਜਿਹੜਾ ਉਹ ਚੱਲਣ ਡਿਆ। ਤੇ ਬਾਕੀ ਕੁਛ ਮੁੰਡੇ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਸਵਾਂ ਹੈ, ਉਹ ਰਾਤ ਨੂੰ ਜਾਣਗੇ ਤੇ ਅਸੀਂ ਅੱਜ ਦਾ ਜਿਹੜਾ ਵਾ ਆ ਮੁਕਾ ਕੇ ਆਉਂਦੇ ਹਾਂ। ਜਿੱਥੇ ਜਿੱਥੇ ਜਾਵਾਂਗੇ ਨਾਲ ਨਾਲ ਉੱਥੋਂ ਦੇ ਹਾਲਾਤ ਕੀ ਨੇ ਉਹਨੂੰ ਵੀ ਤੁਹਾਨੂੰ ਆਪਾਂ ਵਿਖਾਈ ਜਾਵਾਂਗੇ। ਪਾਣੀ ਹਲੇ ਵੀ ਬਹੁਤ ਜ਼ਿਆਦਾ। नकल मकानी कर रहे हैं। हाँ, अब बर्तन लेके आओ, खाना ले लो, खाना लेके आए। कि जा रहे हो घर, समान कट रहे हो? चलो बड़ी गल है। पानी देखो बंद टुट गया ਤੁਹਾਡੇ ਘਰ ਦਾ। ਇਹ ਤੂੰ ਨਕਲ ਮਕਾਨੀ ਕਰ ਜਾਓ। ਇੱਥੇ ਲਾ ਦੇ। ਇਹ ਇੱਟਾਂ ਨਹੀਂ ਇੱਥੇ ਨਾ ਲਾਈ, ਉਹ ਉੱਥੇ ਲਾ। ਆ ਆਪਣੇ ਘਰ ਦਾ ਸਮਾਨ ਜਿਹੜਾ ਇਹ ਕੱਢਣ ਦੇ ਨੇ ਇੱਥੋਂ। ਮੈਂ ਅੱਛਾ, ਚੱਲੇ ਮੈਂ ਛੱਡ ਕਹਿੰਦਾ ਕੇ ਤੈਨੂੰ ਕਾਲ ਜਿੱਥੇ ਹੋਵੀਂ ਮੇਰੀ ਸੁਣ ਗੱਲ। ਕਮਿਸ਼ਨਰ ਆ ਰਹੀ ਹੈ ਤੇ ਡੀਸੀ ਆ ਰਹੇ ਨੇ ਤੇ ਤੁਸੀਂ ਫਸ ਜਾਣਾ ਨੇ। ਮੈਂ ਕਰਾਂਗਾ ਤੁਹਾਨੂੰ ਕਾਲ ਤੇ ਫੌਜ ਤੋਂ ਟੈਨਸ਼ਨ ਲੈ ਕੇ। ਓਕੇ ਭਈਆ, ਉਹ ਵੀ ਬਰਤਨ ਲੈ ਕੇ ਆਉਣ ਡਿਆ ਬੰਦਾ, ਉਹਨੂੰ ਵੀ ਦੇ ਦਿਓ। ਉਹ ਕੱਲਾ ਹੀ ਏ? ਲੈ ਲਾਗੇ ਆ ਜਾ। ਇਹਨਾਂ ਘਰਾਂ 'ਚ ਜੀ ਸਾਰੇ ਹੈਗੇ ਨੇ। ਚਾਚਾ ਨਹੀਂ ਜਾਣਦਾ ਪਿਆ। ਚਾਚਾ ਕੀ ਹਾਲ ਚਾਲ ਹੈ? ਮੈਂ ਕਿਹਾ ਤੁਸੀਂ ਸਾਰੇ ਜੀ ਇੱਥੇ ਹੀ ਹਲੇ ਰੱਖੇ ਆ, ਖੜੇ ਨਹੀਂ ਬਾਹਰ? ਮਾਲ ਲੈ ਗਏ।
ਪੰਜਾਬੀ ਕਿਉਂ ਨਹੀਂ ਚਾਹੁੰਦੇ? ਹਰ ਸੇ ਮੋੜਾਲੀ ਪਈਏ ਇੱਥੇ ਕੀ ਕਰੀਏ ਕਿੱਧਰ ਜਾਈਏ। ਬੱਚੇ ਨਿੱਕੇ ਨਿੱਕੇ ਬੱਚੇ ਛੋਟੇ ਉਹਨਾਂ ਦੇ ਘਰ ਬੱਚਿਆਂ ਨੂੰ ਭੇਜ ਦੋ ਇੱਥੇ ਕਿਤੇ। ਹਾਂਜੀ ਹਾਂਜੀ ਕਿੰਨੇ ਚੀਜ਼ ਏ? ਇੱਥੇ ਆਏ ਅਸੀਂ 4 ਤੇ 5 ਦੇ। ਉਹ ਬੱਚੇ ਛੋਟੇ ਛੋਟੇ ਨਾ ਇਹਨਾਂ ਦੇ ਹਾਂਜੀ ਡੇਰੇ ਤੇ ਯਾਰ ਥੋੜਾ ਜਿਹਾ ਨਾ ਲੋਕ ਘੱਟ ਨਿਕਲਦੇ ਔਖਾ ਨਿਕਲਦੇ ਮੈਂ ਮਿਹਨਤ ਕੀਤੀ ਹੈ ਥੋੜਾ ਜਿਹਾ ਸਹੀ ਕਰਵਾ ਦੇ ਨਾ ਬੰਦਾ। ਠੀਕ ਹੈ ਠੀਕ ਹੈ। ਅਸੀਂ ਉਹ ਲੰਘਦੇ ਪਰ ਅਸੀਂ ਰਾਤ ਵੀ ਬਹੁਤ ਬਾਰਿਸ਼ ਬਹੁਤ ਮੀਂਹ ਬਹੁਤ ਪਿਆ ਤੇ ਹੁਣ ਵੀ ਕਣੀਆਂ ਥੋੜ੍ਹੀਆਂ ਥੋੜ੍ਹੀਆਂ ਪੈਣ ਰਹੀਆਂ। ਰਾਤੀ ਵੀ ਆਵਾਜ਼ ਕਲੀਅਰ ਨਹੀਂ ਸੀ ਕੱਲ ਵਾਲੇ ਵਲੌਗ ਦੇ ਵਿੱਚ ਤੇ ਪਾਣੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਬਹੁਤ ਤੇਜ਼ ਹੈ। ਸਾਈਡ ਦੇ ਹੀ ਇੱਥੋਂ ਬਿਲਕੁਲ ਇਸ ਸਾਈਡ ਤੇ ਹੈਡ ਸੁਲੇਮਾਨ ਕੀ ਹੈ ਉੱਥੋਂ ਪਹਿਲਾ ਪੁਆਇੰਟ ਆ ਜਿੱਥੇ ਅਸੀਂ ਫਿਰਨ ਡਏ ਹਾਂ। ਮਤਲਬ ਕਿ ਇੱਥੇ ਫਲੋ ਪਾਣੀ ਦਾ ਆਉਂਦਾ ਵੀ ਤੇਜ਼ ਹੈ ਕਾਫੀ ਸਾਰਾ, ਮਤਲਬ ਵੀ ਉਧਰੋਂ ਸਪੀਡ ਦੇ ਨਾਲ ਆਉਂਦਾ। ਇਸ ਤੋਂ ਅੱਗੇ ਨੂੰ ਇੱਧਰ ਨੂੰ ਜਦੋਂ ਜਾਵਾਂਗੇ ਇੱਧਰ ਨੂੰ 6-7 ਕਿਲੋਮੀਟਰ ਅੱਗੇ ਜਾ ਕੇ 8 ਕਿਲੋਮੀਟਰ ਤਕਰੀਬਨ ਅੱਗੇ ਜਾ ਕੇ ਜਿਹੜਾ ਦਰਿਆ ਦਾ ਮੇਨ ਦਰਿਆ ਉਹ ਇੱਧਰ ਰਹਿ ਜਾਂਦਾ। ਰਾਤੀ ਅਸੀਂ ਇੱਥੇ ਇਹਨਾਂ ਤੇ ਆ ਕੇ ਸਾਰਿਆਂ 'ਚ ਸਰਵੇ ਕਰਕੇ ਗਏ ਹਾਂ, ਫਿਰ ਕੇ ਗਏ ਹਾਂ ਵੀ ਕਿੱਥੇ ਕਿੱਥੇ ਕਿਹੜੀ ਸ਼ੈ ਕਿਸ ਤਰ੍ਹਾਂ ਵਾ, ਕਿੱਧਰ ਕਿੱਧਰ ਬੋਟ ਜਾ ਸਕਦੀ ਹੈ, ਕਿੱਧਰ ਕਿੱਧਰ ਨਹੀਂ ਜਾ ਸਕਦੀ। ਤੋ ਅੱਜ ਫਿਰ ਉਸ ਤੋਂ ਬਾਅਦ ਹੀ ਆਪਾਂ ਨਿਕਲੇ ਸਾਂ ਵੀ ਸਾਰਿਆਂ ਨੂੰ ਇੱਕ ਵਾਰੀ ਜਿਹੜਾ ਵਾ ਲੰਗਰ ਜਿਹੜਾ ਵਾ ਉਹ ਕਰਵਾ ਕੇ ਆਈਏ। ਪਕੜਾ ਦੇ ਆਜੇ ਬਰਤਨ ਲੈ ਆਓ ਨਾ। ਲੈ ਉਹਨਾਂ ਦਾ ਬਰਤਨ ਵੀ ਲੈ ਜਿਹੜਾ ਰਹਿੰਦਾ ਵਾ ਆ ਡੋਲ ਹੀ ਲੈ ਆਓ ਨਾ। ਇਹ ਚੀਜ਼ ਦਾ ਔਰ ਤੂੰ ਦੀ ਕਸ਼ਤੀ ਨਹੀਂ ਨਾ ਆਉਂਦੀ ਇਹ ਨਾਲ ਪਕੜਾ ਦੀ। ਆ ਪਾਣੀ ਵੀ ਦੋ ਯਾਰ ਇਹਨਾਂ ਨੂੰ ਸੱਚ ਪਾਣੀ ਦੇ ਫੜ ਆ ਫੜਾ ਪਾਣੀ ਦੀਆਂ ਬੋਤਲਾਂ ਕੱਢ ਕੱਢ ਦਈਓ। ਇਹ ਵੀ ਦੋ ਨਾਲ ਬੜੇ 2 ਪੈਕਟ ਬਹੁਤ ਨੇ। ਹਾਂਜੀ ਇਹ ਸੋਚ ਕੇ ਨਾ ਅਫਜ਼ਾਲ ਹੀ ਪਾਓ ਦੇ ਦੋ ਪੈਕਟ ਬਹੁਤ ਨੇ। ਨਹੀਂ ਯਾਰ ਜਾਓ ਤੁਸੀਂ ਆਪ ਵੀ ਇਥੋਂ ਮਿਹਰਬਾਨੀ। ਆ ਆਂਦੇ ਪਾਣੀ ਉਹ ਬੱਚਾ ਇੱਕ ਹੋਰ ਆ ਗਿਆ। ਜਲਦੀ ਆ ਜਲਦੀ। ਉਹ ਆਖਰੀ ਆ ਜਾ ਛੋਟੇ ਭਾਈ। ਉਹ ਅੱਗੇ ਵੀ ਬੱਚੇ ਨੇ, ਉਹ ਅਗਲਾ ਡੇਰਾ ਵੱਖਰਾ ਤੋਂ ਇੱਥੇ ਆ ਕਾਰ ਆ ਜਾ ਉੱਤਰ 1 2 3 ਉੱਤਰ ਗਿਆ 5 6 ਡੇਰੇ ਪੈਲਸ ਨਾ ਆਊਟ ਹੋਈਓ। ਪੈਲਸ ਨਾ ਆਊਟ ਨਹੀਂ ਹੁੰਦਾ ਊਟ। ਆ ਜਾ। ਜਿਵੇਂ ਆ ਸਾਹਮਣੇ ਆ ਘਰ ਆ ਵੀ ਇੱਥੇ 2 ਘਰ ਨੇ। ਇਹ ਵੀ ਇਕੱਲੇ ਮਤਲਬ ਐਸੇ ਤਰ੍ਹਾਂ ਇਹਨਾਂ ਨੂੰ ਭੈਣੀਆਂ ਸਾਦੇ ਨੇ। ਉਹ ਜਿਵੇਂ 2 ਘਰ ਉਹ ਪਿੱਛੇ ਇਹਨਾਂ ਨੂੰ ਦੇ ਉਹ ਕੇ ਚਲੇ ਗਏ ਨੇ ਜੀ। ਉਹ ਦੋ ਆਪਣਾ ਘਰ ਹੀ ਉਹ ক্লোਜ਼ ਕਰ ਗਏ। ਹਾਂ ਉਹ ਨਿਕਲ ਗਿਆ ਉੱਥੋਂ ਕਲੋਜ਼ ਕਰਕੇ ਸਮਾਨ ਆਪਣਾ। ਤੇ ਇਸੇ ਤਰ੍ਹਾਂ ਹੀ ਆ ਘਰ ਵੀ ਨੇ ਹਲੀ ਬੱਚੇ ਵੀ ਵਿੱਚ ਹੈਗੇ ਨੇ। ਸੋਲਰ ਇਹਨਾਂ 2 ਲਾਇਆ ਤੇ ਟੂਲ ਨਹੀਂ ਦਿਖਦਾ ਇਹਨਾਂ ਦਾ। ਟੂਲ ਕਿਤੇ ਖੋਲ ਕੇ ਰੱਖਿਆ ਹੈ ਮੋਟਰ ਵਗੈਰਾ ਜੋ। ਭੜੋਲੇ ਵਿਚਾਰਿਆਂ ਦੇ ਬਾਹਰ ਪਏ ਕੁੱਕੜ ਹੈਗੇ ਆ। ਸੀਲ ਕੁੱਕੜ ਰੱਖੇ ਇਹਨਾਂ ਨੇ। ਚਲੋ ਖਾਣਾ ਲੈ ਲਓ। ਬਰਤਨ ਲਿਆ ਖਾਣਾ ਲੈ ਲੈ। ਹਲੇ ਸੁੱਤੇ ਹੀ ਨਹੀਂ। ਅਸੀਂ ਵੇਖ ਲਓ ਆ ਗਏ ਆ ਤੇ ਹਲੇ ਘਰਾਂ ਵਾਲੇ ਸੁੱਤੇ ਨੇ। ਕੰਮ ਉਹਨਾਂ ਨੂੰ ਕੀ ਹੈ ਵਿਚਾਰਿਆਂ ਨੂੰ ਫਸ ਚੁੱਕੇ ਨੇ। ਹਾਂ ਹੋਰ ਕੰਮ ਕੀ ਹੈ ਕੀ ਕਰਨ। ਬਸ ਭਾਈ ਪੱਤੀ ਪੁੱਤੀ ਹੈ ਇੱਥੇ। ਅੱਗੇ ਨਾ ਜਾਈ ਖੁਰਲੀ ਪਈ। ਲੈ ਪੁੱਤਰੀ ਆ ਕਿਹੜੀ ਬਸਤੀ ਹੈ? ਇਹ ਕਿਹੜੀ ਬਣ? ਅੱਜ ਬੇਲਾ ਵਾਲੀ ਬਣੀ ਤੇ ਕੋਤੇ ਗੁਬੇਲਾ ਵਾਲੇ ਖਾਣਾ ਦੇ। ਕਿੰਨੇ ਜਾਣੇ ਬੱਚੇ? ਹਾਂ ਇਹ ਤੂੰ ਦੇਖ ਕੇ 4 ਜਣੇ ਨੇ ਨਿਕਲੂਗਾ ਐਸ ਘਰ 'ਚ। ਨਹੀਂ ਗਏ ਸਾਰੇ 3 ਜਾਣੇ ਠੀਕ। ਲੈ ਦੋਸਤਾ ਲੈ ਤੂੰ ਵੀ ਲੈ ਆ ਲੈ ਬੱਚੇ ਫੜ ਰੋਟੀ ਫੜਾਓ ਇਹਨਾਂ ਨੂੰ। 3 ਜਾਣੇ 1 ਪੈਕਟ ਦੇ ਦਿਓ। 2 ਦੇ ਦਿਓ। ਹਾਂ ਇੱਕ ਹੋਰ ਆ ਜੀ। ਬੱਚਿਆਂ ਰੋਟੀ ਵੀ ਲੈ। ਤੂੰ ਭੱਜ ਗਿਆ ਰੋਟੀ ਨਹੀਂ ਖਾਣੀ। ਇਹ ਰੱਖਾ ਰੋਟੀ ਖਾ ਲਈ। ਆਓ ਮੁੰਡੇ ਨੂੰ ਫੜਾਈ। ਚਲੋ ਕਿੰਨੇ ਜਾਣੇ? ਤੋ ਲੈ ਲਾ ਔਰ ਰੋਟੀਆਂ ਉਹਦੀਆਂ ਹਾਂ ਮੁੰਡੇ ਦੀਆਂ ਅੱਧੀਆਂ ਵਿੱਚੋਂ ਉਹਨਾਂ ਨੂੰ ਦੇ ਦਿਓ। ਆ ਪਾਣੀ ਵੀ ਲੈ ਲਾ। ਆ ਲੈ। ਚਲੋ ਜੀ
ਚੰਗਾ ਬਈ ਦੋਸਤੋ, ਸ਼ੁਕਰੀਆ। ਮਾਂ ਜੀ ਲੈਣਾ ਤੁਸੀਂ ਵੀ? ਉਹ ਲੈ ਗਿਆ। ਅੱਛਾ ਲੈ ਲਓ ਲੈ ਲਓ ਲੈ ਲਓ ਲੋ ਜੀ, ਉਹਨਾਂ ਨੂੰ ਦੇ ਲਓ। ਲੈ ਪੁੱਤਰੀ ਆ ਪਾਣੀ ਫੜ ਪੀ ਲੈ। ਕਿੰਨੇ ਜਾਣੇ ਨੇ ਕਾਕਾ? ਕਿੰਨੇ ਜਾਣੇ ਆ? ਅੰਮਾ ਜੀ ਕਿੰਨੇ ਜਣੇ? 2 ਜਣੇ ਦਾ ਪਾ ਦੇ। ਮੱਝਾਂ ਮੁੱਝਾਂ ਕੱਢ ਕੇ ਲੈ ਗਏ ਜੇ? ਮਾਲ ਕੱਢ ਲਿਆ ਸਾਰਾ ਹੀ, ਤੇ ਕੁੱਕੜ ਵੀ ਕੱਢ ਲਓ। ਏਡੇ ਸੋਹਣੇ ਕੁੱਕੜ ਆ ਤੁਹਾਡੇ ਯਾਰ। ਹੈਂ ਕੁੱਕੜ ਵੀ ਲੈ ਗਏ ਪਿਛਲੀ ਵਾਰੀ। ਤੇ ਲੰਬਰਦਾਰਾਂ ਨੂੰ ਆਪੇ ਖੋਲ ਲੈਣ ਆ ਜਿਓ, ਤੁਸੀਂ ਅੱਜ ਜਾਨ ਬਚਾਓ ਤੇ ਬਾਹਰ ਜਾਓ। ਭਈਆ ਦੀ ਲੋ। ਆਂਦੇ ਆ ਵੀ ਪਲੇਟਾਂ ਵਾ ਸਾਡੀਆਂ, ਸਾਡੇ ਰਾਕਾਂ ਦੀਆਂ, ਲੰਬੜਦਾਰਾਂ ਦੀਆਂ, ਮਾਲਕਾਂ ਦੀਆਂ ਪਲੇਟਾਂ ਨੇ, ਤੇ ਸਾਡੇ ਕੁੱਕੜ ਇਸ ਤੋਂ ਆਂਦੇ ਅਸੀਂ ਜਾਣਾ ਨਹੀਂ। ਬਸ ਇਹਦੀ ਆ ਨਾ, ਸਭ ਤੋਂ ਔਖਾ ਕੰਮ ਹੈ ਘਰ ਚ। ਹਾਂ ਘਰ ਛੱਡਣਾ ਔਖਾ। ਅੱਲਾਹ ਪਾਕ ਰਹਿਮਤ ਕਰੇ ਨਾ ਸਾਰਿਆਂ ਤੇ ਆਪਣੇ। ਅਸੀਂ ਤੇ ਗੱਲ ਕਰ ਦੇਣੀ ਆ ਇੱਥੇ ਆ ਕੇ ਦੇਣਾ, ਜਿਹੜੇ ਇੱਥੇ ਜਿਨ੍ਹਾਂ ਦੇ ਬੀਤਣ ਡਈ ਉਹਨਾਂ ਨੂੰ ਸਹੀ ਪਤਾ ਨਾ ਵੀ ਕੀ ਬੀਤਣ ਡਈ। ਲੈ ਬੇਟਾ, ਕਿੰਨੇ ਜਾਣੇ ਤੁਸੀਂ? ਇੱਕੋ ਘਰ 'ਚ? ਚਲੋ ਲੈ ਆਓ ਬਰਤਨ ਤੁਸੀਂ ਵੀ ਯਾਰ ਲੈਣਾ ਤੇ। ਉਹ ਬਸ ਫਿਰ ਮੈਂ ਖਾਣਾ ਲੈਣਾ, ਬਰਤਨ ਲੈ ਲਓ। ਆ ਲੈ ਲੈ, ਆ ਪਾਣੀ ਵੀ ਲੈ ਲਓ ਛੋਟੇ ਬੇਟਾ। ਵਾਹ ਵਾਹ ਹੀਰੋ ਲੱਗਣ ਡਿਆ ਤੂੰ ਤੇ ਯਾਰ, ਵਾਲ ਰੱਖੇ ਹੈ। ਯਾਰ ਵੀਰ ਨਾ ਵੇਚ ਛੋਟੇ। ਚਾਹੀਦਾ ਹੋਰ ਪਾਣੀ ਬਾਈ? ਛੋਟਿਆ ਤੂੰ ਆਪ ਫੜ ਲੈ ਕਿਨਾਰ। ਛੋਟੀ ਆ ਲਵੇ। ਹੋਰ ਰੋਟੀਆਂ ਲੈਣੀ ਕਿ ਬੜੀਆਂ? 10 ਦਿਨਾਂ ਚ ਹੋਰ ਲੈਣੀ। ਐਲੋ ਛੋਟੇ ਐਪ ਹੋ। ਚੱਲ ਬੋਤਲ ਬਾਅਦ ਪਾਣੀ ਫੜ ਲਓ। ਹੋਰ ਹੈਗਾ ਕੋਈ ਇੱਧਰ ਘਰ? ਹਾਂਜੀ ਅੱਗੇ ਹੋਰ ਇੱਥੇ ਭਾਈ ਜਿਹੜੇ ਜੀਨ ਉਹਨਾਂ ਨੂੰ ਬੁਲਾ ਲਓ। ਨਹੀਂ ਉੱਤੋਂ ਦੀ ਜਾਣਾ ਪੈਣਾ। ਉੱਤੋਂ ਦੀ ਜੀ ਠੀਕ ਹੋ ਗਿਆ। ਅੱਲਾਹ ਪਾਕ ਸਲਾਮਤ ਰੱਖੇ ਤੁਹਾਡੀ ਮਦਦ ਕਰੇ। ਇੱਧਰ ਨਹੀਂ ਜਾਂਦੇ, ਇੱਧਰ ਕੋਈ ਗੱਲ ਨਹੀਂ, ਉੱਧਰ ਚੱਲ। ਬਾਦੋ ਇਹ ਪਾਣੀ ਵੀ ਦੇ ਦੇਣਾ। ਇਹ ਤੇ ਖੁੱਲਾ ਪਿਆ। ਆ ਰੋਟੀਆਂ ਦਿਓ ਭਾਈ, ਬੱਚਾ ਹੋਰ ਲੈਣਾ ਹੈ। ਇਹ ਪਾਣੀ ਲੋ ਭਾਈ, ਥੋੜਾ ਦੂਰ ਹੋ ਗਏ ਆ ਹੁਣ। ਆ ਦਿਓ ਜੀ। ਆ ਪਾਣੀ ਕਿੰਨੇ ਲਓ। ਬੰਦੇ ਜੇ ਕਰਦੇ? 5-6 ਬੰਦਿਆਂ ਦਾ ਪਾਓ ਜੀ। ਵੀਰੇ, ਆ ਲਓ। ਤੇ ਕੀ ਨਾਮ ਹੈ ਤੇਰਾ? ਚਾਚਾ ਜੀ ਲਓ। ਸ਼ਬੀਰ। ਚਾਚਾ ਜੀ ਲਓ। ਸ਼ਬੀਰ ਠੀਕ ਹੈ। ਕਿੰਨੇ ਜਣੇ ਹੋ? 4 ਜਣੇ। ਲੈ ਬੱਚੇ ਬੋਲਦਾ ਕਿਉਂ ਨਹੀਂ ਯਾਰ ਆ ਤੂੰ? ਪਾਣੀ ਦੋ। ਪਾਣੀ ਲੋ ਛੋਟੇ। ਓਏ ਛੋਟੇ ਪੁੱਤਰ ਇੱਧਰ ਆ। ਇੱਥੇ ਮੈਨੂੰ ਯਾਦ ਆ ਪਿਛਲੀ ਵਾਰੀ ਅਸੀਂ ਮੈਡੀਕਲ ਕੈਂਪ ਵੀ ਲਾਇਆ ਸੀ ਇਸ ਥੜੇ ਤੇ ਬੈਠ ਕੇ ਨਾ। ਯਾਦ ਹੈ? ਇੱਥੇ ਇਸ ਥੜੇ ਤੇ ਮੈਡੀਕਲ ਕੈਂਪ ਲਾਇਆ। ਉਹ ਹੈਗਾ ਹੈ, ਉਹ ਹੁਣ ਇੱਥੇ ਫੈਲਾ ਸੀ। ਉਹ ਹੁਣ ਨਿਕਲਿਆ ਨਾ। ਅੱਛਾ 6 ਜਣਿਆਂ ਦਾ ਪਾਇਓ। ਬਾ ਬੱਚੇ ਕਿੰਨੇ ਜਣੇ ਤੁਸੀਂ? 4 ਜਣੇ। ਆ ਲਓ ਦਿਓ। ਸਾਰਾ ਹੀ ਕੱਢ ਲਿਓ, ਬਾਕੀ ਵੀ ਕੱਢ ਲਓ। ਅੱਗੋਂ ਪਾਣੀ ਦਾ ਰੱਬ ਰਹਿਮਤ ਕਰੇ, ਪਤਾ ਕੋਈ ਨਹੀਂਗਾ। 9 ਜਣੇ ਜੋ ਇੱਕ ਇੱਕ ਦੋ ਦੋ ਸਿਰਫ ਆਪ ਵਾਸਤੇ ਰੱਖੇ। 9 ਜਣੇ ਦਾ ਪਾਓ। ਹਾਂ ਨਾਨ ਦੇਵੀ ਯਾਰ। ਨਹੀਂ ਇਹਦੇ ਵਿੱਚ 5 ਜਣਿਆਂ ਦੀ। ਨਾ ਨੀਚੇ ਰੋਟੀਆਂ ਹੀ ਜੇ। ਜਿਹੜੀ ਚੀਜ਼ ਉਹੀ ਰੋਟੀ ਲਿਆ ਨਾ ਤੋਂ ਰੱਖ। ਆ ਦੋ ਇਧਰ ਦੋ ਰੋਟੀ ਸਾਲਣ ਲਿਆ ਨਾ ਤੋਂ। ਆਓ ਇਹ ਚ 9 ਜਣੇ ਆ 5 ਜਣਿਆਂ ਦੀ ਰੋਟੀਆਂ ਦੋ। ਤੁਸੀਂ ਚਾਚਾ ਜੀ ਕੀ ਹਾਲ ਚਾਲ? ਠੀਕ ਠਾਕ ਹੋਰ? ਸੇ ਠੀਕ ਹੈ ਤੁਹਾਡੀ? ਖੈਰ ਖਰੀਦ ਪਛਾਣਿਆ ਕਿ ਕੋਈ ਨਾ? ਜੀ ਪਛਾਣਿਆ ਕੋਈ ਨਾ? ਕੋਣੀ ਪਛਾਣਾ ਤਾਂ। ਪਿਛਲੀ ਵਾਰੀ ਇੱਥੇ ਆਏ ਐ ਸਾਡੇ। ਡਾਕਟਰ ਲਿਆਂਦਾ ਸੀ। ਹਾਂਜੀ ਹਾਂਜੀ। ਹਾਂ ਆ ਲਓ ਪਾਣੀ ਪੀਓ। ਇਹ ਬੱਚਿਆਂ ਨੂੰ ਖਾਸ ਤੌਰ ਤੇ ਜਿਹੜੇ ਫੀਡਰ ਪੀਂਦੇ ਨੇ ਉਹਨਾਂ ਨੂੰ ਪਾਣੀ ਇਹ ਦਿਓ। ਹਾਂਜੀ ਪੇਟ ਵਗੈਰਾ ਖਰਾਬ ਨਾ ਹੋਣਾ। ਇਹ 9 ਜੀ ਪਾਣੀ ਨਾਲ ਸਾਫ 9 ਜੀ ਹੋ ਗਿਆ ਖਰਾਬ। ਚਲੋ ਤੁਹਾਡੇ ਨਾਲ ਹੀ ਹਾਂ ਇਹ ਆ ਜਾ ਹੈਗਾ ਹੋਰ ਕੋਈ? ਕਿੰਨੇ ਬੰਦੇ ਜੇ? ਲੈ ਜਾਓ ਬਾਕੀ ਦਾ ਮਾਲ ਵੀ ਲੈ ਜਾਓ। ਪਤਾ ਕੋਈ ਨਹੀਂ ਜੇ ਲੈ ਜਾਂਦੇ ਪਿੱਛੋਂ ਰੇਲਾ ਹੋਰ ਆਉਣ ਡਿਆ, ਪਾਣੀ ਹੋਰ ਆਉਂਦਾ। ਬੱਚੇ ਦਾ ਕਾਟ ਕਿੱਥੇ ਇਹਨਾਂ ਨੇ? ਹਾਂ
ਤੇ ਦੁਕਾਨ ਖੋਲੀ ਲੈਣ ਕੌਣ ਆਉਂਦਾ ਤੇ ਇੱਥੇ ਹੈ ਕੋਈ ਨਹੀਂਗਾ। ਚਲੋ ਅੱਲਾਹ ਪਾਕ ਸਲਾਮਤ ਚਲੋ ਠੀਕ ਆ ਓਕੇ ਰੱਬ ਰੱਖ। ਇਹ ਬਰਤਨ ਲੈ ਆਓ ਖਾਣਾ ਲੈ ਲਓ ਲੈ ਖਾਣਾ ਲੈ ਲਓ ਭਾਈ ਆ ਬੱਚੇ ਨੇ ਲੈ ਆਂਦਾ ਤੂੰ ਉਹਨੇ ਲੈ ਆਂਦਾ ਉਹ ਬੱਚੇ ਨੇ ਲੈ ਆਂਦਾ ਮਾਂ ਜੀ ਖਾਣਾ ਲੈ ਲਓ ਹਾਲ ਭਾਈ ਠੀਕ ਜੇ ਸਿਹਤ ਵੀ ਠੀਕ ਆ ਖਾਣਾ ਲੈ ਲਓ ਭਾਈ ਕੌਣ ਕੌਣ ਜਾਣਦਾ ਭਾਈ ਨੂੰ ਅੱਛਾ ਬੜੀ ਅੱਛੀ ਤਰ੍ਹਾਂ ਜਾਣਦੇ ਅੱਲਾਹ ਨੇ। ਪਾਕ ਸਲਾਮਤ ਰੱਖੇ ਭਾਈ ਹੋਰ ਇਹ ਭਾਈ ਇੱਥੇ ਮਾਲ ਡੰਗਰ ਇੱਥੇ ਹੀ ਕਿ ਚਲੇ ਗਏ ਯਾਰ ਲਾਇਓ ਬੱਚੇ ਛੋਟੇ ਛੋਟੇ ਜਾ ਵੇਖ ਕੇ ਆ ਮਾਲ ਡੰਗਰ ਜਾ ਕੇ ਉੱਠ ਮੁੰਡਿਓ ਇਹ ਦੱਸਿਓ ਮਾਲ ਡੰਗਰ ਖੜਦੇ ਕਿਉਂ ਨਹੀਂ, ਕੀ ਵਜ੍ਹਾ? ਜੀ ਅਸੀਂ ਉੱਥੇ ਲੈ ਜਾਈਏ ਨਾ ਤੇ ਉੱਥੇ ਜ਼ਿਆਦਾ ਪਰੇਸ਼ਾਨ ਹੋ ਸਾਇਦ ਤੇ ਉੱਚੀ ਥਾਵੇਂ ਬੱਦੀ ਖੜੇ ਆ ਭੋਂ ਰੱਖਾ ਹੋਇਆ ਭਾਈਆ ਆਨੇ ਆ ਬੈਠੇ ਹਾਂ ਬਾਹਰ ਇੰਜੇ ਨਾ ਕੋਈ ਜਗ੍ਹਾ ਕਿੰਨੇ ਜਾਣੇ ਨੂੰ ਬਾਹਰ ਜਾ ਘਰ ਦੇ ਸਰਕਾਰੀ ਰਿਲੀਫ ਹੈ ਕਿ ਜਿੱਥੇ ਮਾਲ ਪੰਜ ਛੇ ਜੀ ਹਾਂ ਆਵੇ ਪੱਠਿਆਂ ਦਾ ਮਸਲਾ ਬਣਦਾ। ਤੇ ਇੱਥੇ ਕੀ ਪਾਉਂਦੇ ਹੋ ਭਾਈ ਇਹ ਤੇ ਭੋਂ ਰੱਖਾ ਹੋਇਆ ਹੈ ਤੂੜੀ ਪਾਉਂਦੇ ਹੋ ਹਾਂਜੀ ਉੱਤੇ ਖਲ ਪਾਉਂਦੇ ਆ ਉਹ ਫੱਦੋ ਆ ਪਾਣੀ ਵੀ ਦਿਓ ਯਾਰ ਪਾਣੀ। ਨਾਂ ਦਿਓ 5-6 ਦੋ ਪੈਕਟ ਲੈ ਪਾਣੀ ਇਹ ਬੱਚਿਆਂ ਨੂੰ ਦਿਓ, ਬੱਚੇ ਜਿਹੜੇ ਫੀਡਰ ਪੀਂਦੇ ਨੇ ਉਹਨਾਂ ਨੂੰ ਪਾਣੀ ਦਿਓ, ਹੋਰ ਲੈ ਲਓ ਭਾਵੇਂ ਜਿਨ੍ਹਾਂ ਦੇ ਬੱਚੇ ਹੈਗੇ ਨਾ ਛੋਟੇ ਪਾਣੀ ਭਾਵੇਂ ਹੋਰ ਲੈ ਲਓ। ਕੱਲ ਆਉਣਾ ਸੀ, ਕੱਲ ਚਾਹ ਪੀਣੀ ਤੁਹਾਡੇ ਕੋਲ ਕੱਲ, ਠੀਕ ਹੈ? ਹਾਂ ਸੁਣਾ ਦੋਸਤਾ ਠੀਕ ਹੈ? ਛੋਟੇ ਭਾਈ ਆ ਪਕੜੋ ਉਹ ਤੁਹਾਡਾ ਵੀ ਮਾਲ ਇੱਥੇ ਨਿਕਿਆ ਸਾਰਿਆਂ ਦਾ ਹੀ? ਹਾਂ ਸਾਰੀ ਬਸਤੀ ਦੇ ਕਿੰਨੇ ਜੀ ਇੱਥੇ ਵੈਸੇ? 5-6 ਹਾਂ ਅੱਛਾ ਜਿਨ੍ਹਾਂ ਦੇ ਬੱਚੇ ਛੋਟੇ ਫੀਡਰ ਪੀਂਦੇ ਆ ਨਾ ਉਹ ਪਾਣੀ ਲੈ ਜਾਓ ਹੋਰ ਭਾਵੇਂ ਜਿਨ੍ਹਾਂ ਦੇ ਹੈਗੇ ਦੱਸ ਦਿਓ। ਆਇਆ ਯਾ ਛੋਟੇ ਲੈ ਲਾ ਪਾਣੀ ਬੱਚੇ ਲੈ ਲਾ ਫੜ ਮੇਰਾ ਪੁੱਤਰ ਸ਼ੁਕਰੀਆ। ਹੈਗੇ ਨੇ ਬਾਬਾ ਜੀ ਜੀ ਭਾਈ ਜੀ ਆਇਓ ਜਿੰਨੇ ਮਰਜ਼ੀ ਕਲਿੱਪ ਲਾਵਾ ਚਾਚੀ ਤੁਹਾਡਾ ਨਾਮ ਸੁਣਿਆ ਤਾਂ ਪੱਥਰ ਬੜੇ ਸ਼ੌਕ ਰੱਖਦੇ ਅੱਲਾਹ ਪਾਕ ਸਲਾਮਤ ਰੱਖੇ। ਜਾ ਤੂੰ ਫੋਟੋ ਬਣਾ ਲਾ ਚਾਚਾ ਜੀ। ਕਿੰਨੇ ਜਾਣਿਆਂ ਦਾ? ਹਾਂਜੀ ਕਿੰਨੇ ਜਾਣੇ? 2-3 ਜਣੇ ਆ। 2-3 ਦਾ ਪਾ ਦਿਓ ਨਾਲ ਵਕਾਰ ਦੀ ਫੋਟੋ ਬਣ ਰਹੀ ਹੈ। ਵਕਾਰ ਫਿਰ ਸਟਾਰ ਵੀ ਹੈ ਨਾ ਨਾਲ ਫੋਟੋ ਦੀ ਫਰਮਾਇਸ਼ ਵੀ ਆ ਜਾਂਦੀ ਹੈ। ਠੀਕ ਹੈ ਚਾਚਾ ਜੀ ਪਾਣੀ ਵੀ ਲੈ ਲਓ, ਪਾਣੀ ਦੀ ਬੋਤਲ ਲੈ ਲਓ ਆ ਲਓ। ਜਿਹੜਾ ਨਾ ਕੰਮ ਖਿੱਚਿਆ ਮੁੰਡਿਆਂ ਨੇ ਇੰਜ ਹੀ ਹੱਸਦੇ ਵਸਦੇ ਰਹਿਣ ਲੱਗੇ ਨੇ। ਖਾਸ ਤੌਰ ਤੇ ਫੀਡਰ ਬੱਚਿਆਂ ਨਿੱਕਿਆਂ ਨੂੰ ਪਾਣੀ ਇਹਦਾ ਬਣਾ ਕੇ ਦਿਓ ਕਿਉਂਕਿ ਬਿਮਾਰੀਆਂ ਬੱਚਿਆਂ ਨੂੰ ਬਹੁਤੀਆਂ ਲੱਗਦੀਆਂ ਫਿਰ। ਕਿੰਨੇ ਬੰਦੇ? ਤਿੰਨਾਂ ਜਣਿਆਂ ਦਾ ਪਾਇਆ ਇਹਦੇ ਚ। ਆ ਕਿਹਦਾ? ਇਹਦੇ ਵਿੱਚ ਇੱਕ ਘਰ ਦਾ ਇਹਦੇ ਵਿੱਚ ਇੱਕ ਹੋਰ ਪਵਾ ਲਓ ਹੋਰ ਘਰ ਦੇ ਕਿੰਨੇ ਬੰਦੇ ਨੇ? ਘਰ ਦਾ ਹੋਰ ਪਾ ਹੋਰ ਪਾ ਦਿਓ ਘਰ ਦਾ ਇਹਦੇ ਚ ਨਾ, ਇੱਕ ਘਰ ਦਾ ਰੋਟੀਆਂ ਫੜਾ ਦਿਓ। ਚਲੋ ਠੀਕ ਆ ਕਿਹਦਾ ਬਾਈ? ਇਹ ਬੱਚੇ ਕਿੰਨਾ ਤੇਰਾ? ਲੈ ਵੀਰੇ ਇੱਕ ਪੈਕਟ ਹੋਰ ਦੇ ਦਿਓ 3 ਘਰਾਂ ਦਾ। ਇੱਕ ਪੈਕਟ ਹੋਰ ਦੇ ਦਿਓ। ਇਹ ਕਿੰਨੇ ਜਾਣੇ? ਆ ਉਹ ਛੋਟੇ ਆ ਕਿੰਨੇ ਜਾਣੇ? ਨਹੀਂ ਸਾਡਾ ਨਹੀਂ ਅਸੀਂ ਤਾਂ ਨਹੀਂ ਲੈਂਦੇ ਬਸ ਆ ਬੇਟਾ ਕਿੰਨੇ ਦਾ ਆਇਆ, ਕਿੰਨੇ ਜਣੇ? ਕੋਈ ਨਹੀਂ ਲੈ ਲਾ, ਤੇਰੇ ਨਾਲ ਰਲ ਕੇ ਖਾਣੇ ਉੱਥੇ ਅਸੀਂ। ਖਾਂਦੇ ਨਹੀਂ ਨਹੀਂ ਇਹ ਕਹਿੰਦੇ ਅਸੀਂ ਨਹੀਂ ਲੈਂਦੇ। ਹਾਂ ਠੀਕ ਦੋ ਨੇ ਭਾਜੀ। ਆ ਲਓ ਇਹਨਾਂ ਨੂੰ ਪਾ ਕੇ ਦਿਓ। ਤੁਸੀਂ ਸਾਡਾ ਪਕਾ ਲਓ ਅਸੀਂ ਖਾਣੇ ਤੁਹਾਡੇ ਨਾਲ ਰਲ ਕੇ ਖਾਣੇ ਆ। ਆ ਫਿਰ ਅੱਗੋਂ ਲੇਟ ਹੋ ਜਾਣਾ ਨਾ। ਚਾਹ ਕੱਲ ਪੀਵਾਂਗੇ, ਕੱਲ ਪੀਵਾਂਗੇ। ਉਹਨਾਂ ਖਾਣਾ ਠੰਡਾ ਹੋ ਜਾਣਾ ਅੱਗੇ ਵਰਤਾਵਰ ਲਿਆ ਬੱਚੇ ਕਿੰਨੇ ਤੁਸੀਂ? ਓਕੇ ਰੱਬ ਰੱਖਾ ਜੀ, ਬਹੁਤ ਸ਼ੁਕਰੀਆ। ਕੱਲ ਪੱਕਾ ਰਿਹਾ ਚਾਹ ਪੀਣੀ ਤੁਹਾਡੇ ਕੋਲ। ਰੋਟੀ ਤੂੰ ਫੜਾਈ ਜਾਊਗਾ। ਇਹਦੇ ਕਿੰਨੇ ਭਾਜੀ?
ਕਿੰਨੇ ਜਾਣੇ ਆਦੇ 4 ਜੀ ਤੁਸੀਂ ਚਾਚਾ ਜੀ ਕਿੰਨੇ ਇਹ ਸਹਿਜ ਜੀ ਸਹਿ ਜੀ ਨੇ ਸਹਿ ਕਿੰਨੇ ਮਤਲਬ ਵਾਵਾ ਅੱਛਾ ਬਹੁਤੇ ਦੱਸ ਦੇ ਤੇ ਕੋਈ ਨਹੀਂ ਉਹਨੇ ਪਕੜ ਦਾਂਗੇ 10 ਜਿਤਨੇ ਜੀ ਨੇ ਉਤਨੇ 10 ਨਹੀਂ ਬਾਅਦ 7 ਜੀ ਨੇ ਉਸका ਆ ਕਿਦਾ ਵਾ ਆ ਬਰਤਨ ਆ ਲੋ ਚਾਚਾ ਹੁੰਦਾ ਨਹੀਂ ਦਾ नहीं मेरा नहीं ਉਹ ਤੇਰਾ ਹੀ ਦੇਗੜੀ ਮੈਰੀ ਹੈ ਲੈ ਦੇਖ ਰੋਟੀ ਭਾੜਾ ਆ ਲੋ ਆ ਤੁਹਾਡਾ ਇਹ ਉਹਦਾ ਉਹ ਮੁੰਡੇ ਦਾ ਹਰ ਚੱਲ ਚਾਚਾ ਮਾਲ ਮੂਲ ਅੰਦਰ ਹੈ ਕਿ ਕੱਢ ਲਿਆ ਵਾ ਨਹੀਂ ਇੱਥੇ ਇੱਥੇ ਹੀ ਸਾਰਿਆਂ ਦਾ ਹੀ ਠੀਕ ਹੈ ਨਹੀਂ ਯਾਰ ਕੋਈ ਨਿਕਲ ਗਿਆ ਕੋ ਰਾਤ ਅੱਛਾ ਕੁਛ ਰਹਿੰਦਾ ਕੁਛ ਨਿਕਲ ਗਿਆ ਚਲੋ ਅੱਲਾ ਰਹਿਮਤ ਕਰੇ ਚਾਚਾ ਜੀ ਲੋ ਓਕੇ ਜੀ ਰਿਪੋਰਟ ਜੀ ਆ ਹੈ ਮੁੰਡਾ ਬੇਟਾ ਇੱਧਰ ਆ ਬੇਟਾ ਉਰਾ ਉਹ ਤੁਸੀਂ ਨਿੱਕੀ ਆ ਪਾਣੀ ਲਾਓ ਆ ਲਓ ਆ ਲਓ ਛੋਟੇ ਪਾਣੀ ਲੈ ਲਓ ਇਹ ਫੀਡਰ ਪੀਣ ਵਾਲੇ ਬੱਚਿਆਂ ਨੂੰ ਦਿਓ आप हीटर वाले बच्चे ਆ ਫੀਡਰ ਵਾਲੇ ਆ ਇੱਧਰ ਆ ਤੁਸੀਂ ਵੀ ਲੈ ਲਓ ਕਿਧਰ ਪੀਂਦਾ ਆ ਲਓ ਤੂੰ ਵੀ ਪੀਂਦਾ ਨਾ ਤੂੰ ਵੀ ਪੀ ਲਈ ਅੱਜ ਦਾ ਦਿਨ ਕੋਈ ਨਹੀਂ ਆ ਲੈ ਤੂੰ ਵੀ ਪੀ ਲਈ ਆ ਡੋਲੂ ਕਿਦਾ ਲੈ ਬੱਚ ਆ ਬਾਏ ਬਾਏ ਵੀ ਕਰ ਦੋ ਨਹੀਂ ਯਾਰ ਇਦਾਂ ਤਾਂ ਨਾ ਕਰੋ ਅੱਲਾ ਹਾਫਿਜ਼ ਤੱਕ ਕੀਤੀ ਜਾ ਸ਼ਰਮਾਂਦੇ ਆ ਸ਼ਰਮਾਂਦਾ ਹੈ ਲੈ ਵੀ ਦੋਸਤਾ ਓਕੇ ਜੀ ਰੱਬ ਰੱਖ ਚਲੋ ਜੀ ਅੱਗੇ ਤੋਂ ਕੋਈ ਨਹੀਂ ਤੂੰ ਬੇੜੀ ਤੇ ਕੋਈ ਨਹੀਂ ਯਾਰ ਸਾਡਾ ਬੇੜੀ ਤਾਂ ਕੋਈ ਨਹੀਂ ਬਣਦਾ ਇਹ ਫੀਡਰ ਪੀਣਾ ਹੀ ਉਹ ਤੂੰ ਵੀ ਫੀਡਰ ਪੀਣਾ ਹੀ ਆ ਦੋਸਤ ਆਉਂਦੇ ਸੀ ਦੂਰੋਂ ਆਵਾਜ਼ਾਂ ਮਾਰਦੇ ਸੀ ਵੀ ਸਾਨੂੰ ਦੇ ਕੇ ਜਾਓ ਲੰਗਰ ਦੇ ਕੇ ਜਾਓ ਤੇ ਅਸੀਂ ਫਿਰ ਮੋੜੀ ਹੁਣ ਆਪਣੀ ਬੋਟ ਇਹਨਾਂ ਨੂੰ ਦੇ ਕੇ ਜਾਂਦੇ ਬਸ ਨਾ ਬਾਜ ਨੂੰ ਰੱਖ ਨਾਲ ਆਇਓ ਨਾ ਪਿੱਛੋਂ ਹੱਥ ਬਚਾ ਕੇ ਆਪਣੀ ਕਮਰ ਵੀ ਬਚਾ ਕੇ ਨਾਲ ਹੋਇਓ ਨਾਲ ਲਾ ਲਓ ਬਿਲਕੁਲ ਉੱਥੇ ਕੀਆਂ ਕੋਲੇ ਦੱਸ ਰਹਾ ਉੱਥੇ ਹੈਲੋ ਪਲੇਟ ਹੈ ਜੇ ਕਿ ਪਲੇਟ ਦਈਏ ਭਾਈ ਉਹਦੇ ਚ ਪੈਣਾ ਨਹੀਂ ਹੈ ਉੱਥੇ ਚੱਲੇ ਅਸੀਂ ਉਹ ਜਿਹੜੀ ਫੈਮਿਲੀ ਆਈ ਹੈ ਨਾ ਉੱਥੇ ਜਾ ਰਹੇ ਆ ਉੱਥੇ ਚੱਲੇ ਉਹਨਾਂ ਨੂੰ ਦੇ ਕੇ ਜਾਵਾਂਗੇ ਹੋਰ ਸਭ ਠੀਕ ਠਾਕ ਹੈ ਜੀ ਚਲੋ ਠੀਕ ਹੈ ਦੋਸਤੋ ਛਾਪਰਾ ਜੀ ਉਹਦੇ ਚ ਪਾ ਲਓ ਤੇ ਚੱਲੇ ਕਿੱਥੇ ਜੇ ਪਾਣੀ ਉਹ ਕਿੱਥੇ ਚੱਲੇ ਜੇ ਆ ਪਾਣੀ ਵੀ ਲੈ ਲਓ ਪਾਣੀ ਲੈ ਲਓ ਪਾਣੀ ਵੀ ਆ ਪਾਣੀ ਦੀਆਂ ਬੋਤਲਾਂ ਦੇ ਦਿਓ ਹੈਲੋ ਅਮਰ ਭਾਈ ਤੇ ਯਾਦ ਫੜਾ ਓਏ ਰਹਿਣ ਦੇ ਸਾਬਣ ਕੋਈ ਹੋਰ ਖਰਾਬ ਹੋ ਜਾਣਾ ਨਹੀਂ ਉਦੋਂ ਨਹੀਂ ਆਇਆ ਜਾਂਦਾ ਪਿੱਛਾ ਕਿੰਨੇ ਬੰਦੇ ਜੇ ਮੋਬਾਈਲ ਬੰਦ ਕੀਤੇ ਹੁਣ ਕੋ ਉਹ ਜਗਾ ਡਾਰੀ ਤੇ ਨਹੀਂ ਆ ਜਾਂਦਾ ਘਰ ਨਾਲੇ ਤੇ ਆ ਜਾ ਹੋਰ ਦਾਦਾ ਜੀ ਸਭ ਠੀਕ ਹੈ ਮਾਲ ਮੂਲ ਲੈ ਗਏ ਜੇ ਆਪਣਾ ਮਾਲ ਉੱਥੇ ਡਾਂਸਿੰਗ ਆਪਣਾ ਦਿੱਤਾ ਅੱਛਾ ਚਲੋ ਠੀਕ ਹੈ ਅੱਲਾ ਰਹਿਮਤ ਕਰੇ ਹੋਰ ਰੋਟੀ ਆਲੂ ਰੋਟੀ ਵੀ ਲਓ ਠੀਕ ਹੈ ਜੀ ਚਲੋ ਜੀ ਰੋਟੀ ਖਾ ਲਓ ਤੇ ਬਹਿ ਕੇ ਇੱਕ ਹੋਰ ਦੇ ਦੇ ਜੀ ਪੈਕੇਟ ਇੱਕ ਹੋਰ ਦੇ ਦਿਓ ਜੀ ਹੈ ਹੀ ਕੋਈ ਨਹੀਂ ਸੀ ਯਾਰ ਇੱਕ ਪੈਕੇਟ ਇੱਕ ਛਾਪਰੇ ਰੱਖ ਲੈ ਪਿੱਛੋਂ ਬੰਦੇ ਦੀ ਗਾਲ ਹੈ ਪਾਣੀ ਨਹੀਂ ਹੋਣੇਗਾ ਕੁਰਬਾਨ ਨੂੰ ਦੇਣਾ ਹੋਗਾ ਆਂਦਾ ਫਿਰ ਨਾਲੇ ਕੁਰਬਾਨ ਖਾਣੀ ਕਿਉਂ ਨੀ? ਕੁਰਬਾਨ ਤੂੰ ਨਹੀਂ ਖਾਣੀ ਖਾਣੀ ਮੈਂ ਕਿਹਾ ਇਹਨਾਂ ਨਹੀਂ ਖਾਣੀ ਇੱਥੇ ਬਹਿ ਖਾ ਲੈਣ ਮੈਂ ਉਹਨੂੰ ਆਖਾਂ ਮੈਂ ਕਿਹਾ ਅੱਗੇ ਆ ਜਾ ਜਾਂ ਪਹਿਲਾਂ ਦਿੱਤੀ ਆਈ ਹੈ ਉਹ ਨੇੜੇ ਤੇ ਆ ਪਹਿਲਾਂ ਦਿੱਤੀ ਆਈ ਨੇੜੇ ਹੀ ਫਿਰ ਬਾਰ-ਬਾਰ ਨਹੀਂ ਸ਼ਾਪਰ ਚ ਦੇਣਾ ਬਸ ਵਿੱਚ ਰੱਖ ਦੇ ਉਹ ਫਿਰ ਲੜਨਗੇ ਆਪਸ ਵਿੱਚ ਵਕਾਰ ਧਿਆਨ ਨਾਲ ਖਲੋਈ ਜਰਾ ਬੈਲੈਂਸ ਕਰਕੇ ਬੈਲ ਬੂਲ ਤਾਂ ਨਹੀਂ ਕੋਈ ਚੀਜ਼ ਨਹੀਂ ਲੋ ਜੀ ਇਹ ਦੇਖੋ ਬੰਦੇ ਆ ਰਹੇ ਆ ਹਲੇ ਤੁਰਨਾ ਨਹੀਂ ਉਤਰਨ ਇੱਥੇ ਕਿੰਨੇ ਘਰ ਆ ਤੁਹਾਡੇ ਇੱਥੇ ਸਾਰਿਆਂ ਦੇ ਕਿੰਨੇ ਘਰ ਨੇ ਇੱਥੇ ਤੁਹਾਡੇ ਘਰ ਕਿੰਨੇ ਆ ਘਰ ਨੇ 20-25 ਤੇ ਤੁਸੀਂ ਕਿਉਂ ਨਹੀਂ ਨਿਕਲਦੇ ਭਾਈ ਮਾਲ ਡੰਗਰ ਇੱਥੇ ਆ ਤੇ 20-25 ਘਰ ਆ ਤੇ ਨਾਈ ਕੋਈ ਨਹੀਂਗਾ ਨਹੀਂ ਲੱਭਦਾ ਹੀ ਨਹੀਂ ਜਦੋਂ ਨਹੀਂ ਵੇਚ ਲਈਓ ਮੈਂ ਕਿਹਾ ਵਾਲ ਹੀ ਨਹੀਂ ਕਟਾਏ ਤੁਸੀਂ ਯਾਰ ਇੱਧਰ ਆਓ ਇੱਧਰ ਆਓ ਇੱਧਰ ਆਓ ਬਕਾ
ਬੈਲ ਪਾਣ ਆ ਫੜ ਆ ਫੜ ਇੱਕ ਉਧਰ ਖਾ ਲੈਂਦੇ ਉਹਰਾ ਫੜਾਓ ਦੇਜ ਕੀ ਦੋ ਉਹਰਾ ਫੜਾਓ ਇੱਧਰ ਨੂੰ ਫੜਾਈ ਜਾਓ ਅਮਰ ਇੱਧਰ ਆਓ ਇੱਥੇ ਚਾਚਾ ਜੀ ਆ ਪਾਣੀ ਲਵੋ ਚਾਚਾ ਜੀ ਕੀ ਹਾਲ ਹੈ ਸਿਹਤ ਵੀ ਠੀਕ ਜੇ ਪਾਣੀ ਦੇਈ ਜਾ ਨਾਲ ਪਾਣੀ ਦੇਈ ਜਾ ਦੇਜ ਕੀ ਫੜਾ ਬੇਟਾ ਦੇਜ ਕੀ ਫੜਾ ਕੱਲ ਨੂੰ ਨਾਲ ਨਹੀਂ ਹੋਣਗੇ ਅੱਜ ਨਾ ਪਤਾ ਲੱਗ ਗਿਆ ਵੀ ਇਮਾਮ ਬਾਬਾ ਬੰਦੇ ਮਾਸ਼ਾਅੱਲਾ ਬੜੇ ਨੇ ਕੱਲ ਨੂੰ ਟਾਈਮ ਨਾਲ ਨਸ਼ਾ ਪਿਛਲੇ ਟਾਈਮ ਹੀ ਜਿਹੜਾ ਨਾ ਆ ਕਿਦੀ ਹੈ ਹੈਲੋ ਛੋਟੇ ਲੈ ਬੱਚੇ ਇਹ ਪਾਣੀ ਦੀ ਬੋਤਲ ਸਾਰੇ ਆ ਗਏ ਉਹਨਾਂ ਨੇ ਆ ਜਾਓ ਮਾਂਜੇ ਆ ਜਾਓ ਨਾ ਜੀ ਆਇਓ ਇੱਧਰ ਮਾਰ ਬੱਚੇ ਇੱਕ ਰੀਲ ਬਣਾ ਦੇ ਆ ਜਾਓ ਚਾਚਾ ਜੀ ਆ ਜਾਓ ਅੱਜ ਸਾਨੂੰ ਆਈਡੀਆ ਹੋ ਗਿਆ ਵੀ ਸਾਨੂੰ ਤਕਰੀਬਨ ਕੱਲ ਨੂੰ ਜਿਹੜਾ ਅਸੀਂ ਪਿੱਛੇ ਛੱਡ ਕੇ ਆਏ ਆ ਉਹ ਵੀ ਨਾਲ ਲੈ ਕੇ ਆਉਣਾ ਪਊਗਾ ਉਧਰ ਲਈ ਵੱਖਰਾ ਕਰਨਾ ਪੈਣਾ ਕੱਲ ਮਿਲਦੇ ਆ ਕੱਲ ਸ਼ੁਰੂ ਇੱਥੋਂ ਵਲੰਟੀਅਰ ਜਿਹੜੇ ਆ ਉਹ ਲੰਗਰ ਦੀ ਸੇਵਾ ਜਿਹੜੀ ਇੱਕ ਸਾਈਡ ਤੇ ਅਸੀਂ ਜਿਹੜਾ ਜਿੱਥੇ ਤੱਕ ਗੱਡੀਆਂ ਜਾ ਸਕਦੀਆਂ ਉੱਥੇ ਜਾਈਦਾ ਫਿਰ ਦੂਜੀ ਸਾਈਡ ਤੇ ਆਪਾਂ ਬੋਟਸ ਦੇ ਰਾਹੀਂ ਇੱਕ ਬੋਟ ਅੱਗੇ ਲੈ ਕੇ ਗਈ ਆ ਸਾਡੇ ਵਲੰਟੀਅਰ ਲੈ ਕੇ ਨੇ ਦੂਜਾ ਅਸੀਂ ਸਮਾਨ ਰੈਡੀ ਕਰਕੇ ਰੱਖਿਆ ਇਹਨਾਂ ਬੋਟਾਂ ਤੋਂ ਲੈ ਕੇ ਉਹ ਸਾਹਮਣੇ ਘਰ ਨੇ ਉਹਨਾਂ ਤੱਕ ਆਪਾਂ ਫੂਡ ਲੈ ਕੇ ਜਾਣਾ ਚੱਲ ਰਹੀ ਹੁਣ ਸਾਡੇ ਵਲੰਟੀਅਰ ਜਿਹੜੇ ਆ ਉਹ ਫੂਡ ਜਿਹੜਾ ਲੰਗਰ ਜਿਹੜਾ ਉਹਦੀ ਸੇਵਾ ਨਿਭਾ ਰਿਹਾ ਮੈਂ ਥੋੜਾ ਜਿਹਾ ਤੁਹਾਨੂੰ ਵਿਖਾਵਾਂ ਵੀ ਇਸ ਸਾਈਡ ਤੇ ਕਿੰਨਾ ਪਾਣੀ ਕਿੰਨੀ ਸਪੀਡ ਦੇ ਨਾਲ ਤੇਜ਼ ਆ ਉਹ ਸਾਹਮਣੇ ਤੁਹਾਨੂੰ ਨਜ਼ਰ ਆਉਂਦਾ ਹੈਗਾ ਪਿਆ ਬਿਲਕੁਲ ਘਰ ਦੇ ਲਾਗੇ ਆ ਪਾਣੀ ਦੀ ਸਪੀਡ ਤੁਸੀਂ ਵੇਖ ਸਕਦੇ ਇੱਥੇ ਆਂਦੇ ਵੀ 20-25 ਫੁੱਟ ਪਾਣੀ ਹੈ ਤੇ ਘਰਾਂ ਵਾਲੇ ਉਦਾਂ ਬੈਠੇ ਆ ਆਂਦੇ ਵੀ ਸਾਨੂੰ ਪੁਲਿਸ ਵਾਲੇ ਆ ਕੇ ਦਬਕੇ ਮਾਰਦੇ ਆਂਦੇ ਵੀ ਤੁਸੀਂ ਇੱਥੇ ਜੋ ਆਪਣੇ ਘਰ ਛੱਡ ਦਿਓ ਤੇ ਅਸੀਂ ਕਿਵੇਂ ਛੱਡ ਕੇ ਚੱਲ ਜਾਈਏ ਘਰ ਔਖਾ ਵੀ ਹੁੰਦਾ ਵਾ ਲੇਕਿਨ ਇਹ ਵੀ ਜਾਨ ਬਚਾਉਣਾ ਜਿਹੜਾ ਵਾ ਉਹ ਸਾਰਿਆਂ ਨਾਲੋਂ ਬਿਹਤਰੀਨ ਤੇ ਚੰਗਾ ਫੈਸਲਾ ਵਾ ਸਾਰਾ ਮੁਕਾ ਕੇ ਨਾ ਇੱਕ ਵਾਰੀ ਜਿੰਨਾ ਲੰਗਰ ਸੀ ਸਾਡੇ ਕੋਲ ਤੇ ਅਸੀਂ ਹੁਣ ਇੱਕ ਵਾਰੀ ਘਰਾਂ ਨੂੰ ਜਾਂਦੇ ਪਏ ਆ 9:00 ਵੱਜ ਗਏ ਸਵੇਰ ਦੇ ਅਸੀਂ ਨਿਕਲੇ ਹਾਂ 5:30 ਵਜੇ ਟਾਰਗੇਟ ਸੀ ਵੀ ਆਪਾਂ 8:30 ਮੁੜਨਾ ਤੇ ਕਿਉਂਕਿ ਸ਼ਾਮ ਦੀ ਜਿਹੜੀ ਆ ਸ਼ਿਫਟ ਸ਼ਾਮੀ ਫੇਰ ਆਪਾਂ ਇੱਕ ਵਾਰੀ ਨਿਕਲਣਾ 5 ਵਜੇ ਤੇ ਰਾਤੀ ਮੈਂ ਸੁੱਤਾ ਨਹੀਂ ਸਾਂ ਕਿਉਂਕਿ ਪਹਿਲਾ ਦਿਨ ਸੀ ਲੰਗਰ ਦੀ ਤਿਆਰੀ ਚ ਕਰਦੇ ਰਹੇ ਇਹਨਾਂ ਫਿਰ ਵੀ ਜੋਈਆ ਸਭ 2 ਘੰਟੇ ਸੌ ਲਿਆ 2 ਘੰਟੇ ਸੌ ਲਿਆ ਹਾਂਜੀ 2 ਘੰਟੇ ਵਕਾਰ ਵੀ 2 ਘੰਟੇ ਸੌ ਲਿਆ ਕਰ ਲਈ ਤੇ ਮੈਂ ਹੁਣ ਥੋੜਾ ਜਿਹਾ ਜਾ ਕੇ ਸੌਵਾਂਗਾ ਤੇ ਸ਼ਾਮ ਨੂੰ ਨਿਕਲਾਂਗੇ ਫੇਰ ਰੱਬ ਦਾ ਨਾਮ ਲੈ ਕੇ ਤੇ ਮਿਲਦੇ ਆ ਤੁਹਾਨੂੰ ਅਗਲੇ ਵੀਡੀਓ 'ਚ ਫੇਰ ਰੱਬ ਰੱਖ